India has been a victim of Pakistan-sponsored terror acts, UN Security Council told. 20 ਜਿਹੜੀਆਂ UN listed terrorist entities ਨੇ ਉਹਨਾਂ ਨੂੰ ਚਾਈਨਾ ਜਿਹੜਾ ਉਹ ਵੀਟੋ ਕਰ ਦਿੰਦਾ ਔਰ ਇਹ ਸਟੇਟ ਕ੍ਰਾਸ ਬਾਰਡਰ ਟੈਰਰਿਜ਼ਮ ਕਰ ਰਿਹਾ ਹੈ। ਜੰਮੂ ਕਸ਼ਮੀਰ ਬਿਲਕੁਲ ਪੀਸਫੁਲ ਹੈ, ਉੱਥੇ ਇਲੈਕਸ਼ਨਾਂ ਹੋਈਆਂ ਨੇ, ਲੋਕਾਂ ਦੀ ਜਮਹੂਰੀਅਤ ਯਕੀਨ ਹੈ। ਅਸੀਂ ਤਾਂ ਜਿਹੜਾ ਪਾਕਿਸਤਾਨ ਦਾ ਜੰਮੂ ਕਸ਼ਮੀਰ ਹੈ ਉਹਨੂੰ ਵੀ ਲੈਣਾ ਹੈ। ਜੋ ਕੁਛ ਵੀ ਇਹ ਪਾਕਿਸਤਾਨ ਕਰ ਰਿਹਾ, ਜੋ ਮਰਜ਼ੀ ਪੋਲੀਟੀਕਲ ਗ੍ਰੀਵੈਂਸ ਕਿਸੇ ਦੀ ਹੋਏ, ਦਹਿਸ਼ਤਗਰਦੀ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਔਰ ਇਹ ਜਿਹੜੀ ਆਗਸਟ ਬਾਡੀ ਹੈ UN ਸਿਕਿਉਰਿਟੀ ਕਾਉਂਸਲ ਕੈਨ ਮੇਕ ਨੋ ਡਿਸਟਿੰਕਸ਼ਨ ਬਿਟਵੀਨ ਗੁੱਡ ਐਂਡ ਬੈਡ ਟੈਰਰਿਸਟ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਵੱਲੋਂ ਲਗਾਤਾਰਤਾ ਨਾਲ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਕੇਂਦਰ ਦੱਸ ਕੇ ਬਦਨਾਮ ਕੀਤਾ ਜਾਂਦਾ ਹੈ। ਹੁਣ UN ਸਿਕਿਉਰਿਟੀ ਕੌਂਸਲ ਦੀ ਇੱਕ ਵਿਚਾਰ ਚਰਚਾ ਵਿੱਚ ਵੀ ਭਾਰਤ ਨੂੰ ਪਾਕਿਸਤਾਨੀ ਦਹਿਸ਼ਤਗਰਦੀ ਦਾ ਪੀੜਤ ਦੱਸਿਆ ਗਿਆ ਹੈ। ਪਰ ਅਫਸੋਸ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ ਕਦੇ ਵੀ ਭਾਰਤ ਦਹਿਸ਼ਤਗਰਦੀ ਨੂੰ ਇੰਟਰਨੈਸ਼ਨਲ ਲੈਵਲ ਤੇ ਐਕਸਪੋਜ਼ ਨਹੀਂ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਚਾਣਕਿਆ ਔਰ ਇਹਨਾਂ ਦੀ ਬ੍ਰਾਹਮਣਵਾਦੀਆਂ ਦੀ ਫਿਲਾਸਫੀ ਹੈ ਕਿ ਜੇ ਤੁਸੀਂ ਝੂਠ ਬੋਲਣਾ, ਬਹੁਤ ਵੱਡਾ ਝੂਠ ਬੋਲੋ, ਬਹੁਤ ਉੱਚੀ ਬੋਲੋ ਔਰ ਬਾਰ-ਬਾਰ ਬੋਲੋ। ਔਰ ਉਹਨਾਂ ਦਾ ਹੀ ਕਹਿਣਾ ਹੈ ਵੀ ਜੇ 100 ਵਾਰ ਤੁਸੀਂ ਉਸ ਝੂਠ ਨੂੰ ਰਿਪੀਟ ਕਰਦੇ ਹੋ ਤੇ ਉਹ ਸੱਚ ਬਣ ਜਾਂਦਾ। ਔਰ ਇਹੀ ਇਹਨਾਂ ਦੀ ਜਿਹੜੀ ਮੁਹਾਰਤ ਰਹੀ ਹੈ। ਜੇ 3500 ਸਾਲ ਤੋਂ ਇਹਨਾਂ ਦੀ ਸਰਵਾਈਵਲ ਦੀ ਗੱਲ ਕਰੀਏ, ਰਿਗਵੇਦ ਨਾਲ ਬ੍ਰਾਹਮਣਵਾਦ ਦੀ ਹੋਂਦ ਦਾ ਸਾਨੂੰ ਪਤਾ ਲੱਗਦਾ ਹੈ। ਤੇ ਉਸ ਦੇ ਵਿੱਚ ਸਭ ਤੋਂ ਵੱਡਾ ਹਥਿਆਰ ਜਿਹੜਾ ਇਹਨਾਂ ਨੇ ਕਾਮਯਾਬੀ ਦੇ ਨਾਲ ਇਸਤੇਮਾਲ ਕੀਤਾ ਉਹ ਇਹੀ ਹੈ, ਝੂਠ ਦਾ ਸਹਾਰਾ, ਨੈਰੇਟਿਵ, ਬਾਰ-ਬਾਰ ਝੂਠ ਬੋਲਣਾ। ਫਿਰ ਇਕੱਲਾ ਇਹੀ ਨਹੀਂ ਵੀ ਆਪਣੀ ਉੱਚਤਾ, ਆਪਣੀ ਵਡਿਆਈ, ਜਿਹੜਾ ਇਹਨਾਂ ਦੇ ਪੱਲੇ ਕੁਛ ਵੀ ਨਹੀਂ, ਉਹਨੂੰ ਮਹਾਨ ਦੱਸੋ। ਜਿਹਨੂੰ ਚੈਲੰਜ ਕਰਨਾ ਹੈ ਉਹਨੂੰ ਨੀਵਾਂ, ਮਲੇਛ, ਡਰਟੀ, ਉਸ ਦੇ ਖਿਲਾਫ ਨਵੇਂ-ਨਵੇਂ ਲਫ਼ਜ਼ ਘੜੋ, ਉਹਨਾਂ ਨੂੰ ਅਸੁਰ ਬਣਾ ਦਿਓ, ਦੈਂਤ ਬਣਾ ਦਿਓ, ਮਲੇਛ ਬਣਾ ਦਿਓ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਦਿਓ, ਤਾਂ ਕਿ ਉਹਨਾਂ ਨੂੰ ਤੁਸੀਂ ਨਫ਼ਰਤ ਦੇ ਪਾਤਰ ਬਣਾ ਦਿਓ। ਔਰ ਫਿਰ ਇਸ ਕਿਸਮ ਦੀ ਹੇਟਡ ਪੈਦਾ ਜਦੋਂ ਹੋ ਜਾਂਦੀ ਹੈ, ਫਿਰ ਜਿਹੜੀ ਸੁਸਾਇਟੀ ਦਾ ਇੱਕ ਵੱਡਾ ਹਿੱਸਾ ਬ੍ਰੇਨ ਵਾਸ਼ਡ ਜਿਹੜਾ ਹੋਇਆ ਹੁੰਦਾ ਉਹ ਖੁਦ ਹੀ ਉਹਨਾਂ ਦਾ ਐਂਡ ਕਰ ਦਿੰਦਾ। ਔਰ ਇਸ ਦੇ ਥੱਲੇ ਹੀ ਅਸੀਂ ਦੇਖਿਆ ਕਿ 1400 ਸਾਲ ਤੋਂ ਮੁਸਲਮਾਨਾਂ ਦੇ ਲਈ ਲਫ਼ਜ਼ ਜੇ ਮਲੇਛ ਘੜਿਆ ਗਿਆ, ਡਰਟੀ, ਕਿਵੇਂ ਉਸ ਸੁਸਾਇਟੀ 'ਚ ਰਹਿੰਦੇ ਆ ਵੀ ਜਿੱਥੇ ਆਲਮੋਸਟ ਲੰਬਾ ਵਕਤ 800 ਸਾਲ ਮੁਸਲਮਾਨਾਂ ਦਾ ਰਾਜ ਰਿਹਾ, ਲੇਕਿਨ ਬੇਸ਼ੱਕ ਉਹ ਇਹਨਾਂ ਨੂੰ ਜੁੱਤੀਆਂ ਵੀ ਮਾਰਦੇ ਰਹੇ, ਪਰ ਵਿਦਿਨ ਦਾ ਸੋਸ਼ਲ ਆਰਡਰ ਉਹਨਾਂ ਦਾ ਜਿਹੜੀ ਬ੍ਰਾਹਮਣ ਦੀ ਡੋਮੀਨੈਂਸ ਹੈ ਉਹ ਕਾਇਮ ਰਹੀ। ਫਿਰ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖਦੇ ਹਾਂ, ਬੇਸ਼ੱਕ ਸਿੱਖ ਰਾਜ ਦੇ ਵੇਲੇ ਬਰਾਬਰ ਦੇ ਹਿੱਸੇਦਾਰ ਬਣਾ ਕੇ ਇਹਨਾਂ ਨੂੰ ਔਰ ਬਾਕੀਆਂ ਨੂੰ ਸਿੱਖਾਂ ਨੇ ਅੱਗੇ ਲਿਆਂਦਾ। ਇਹਨਾਂ ਨੇ ਕਿਵੇਂ ਬੈਕ ਸਟੈਬ ਹੀ ਨਹੀਂ ਕੀਤਾ। ਜੇ ਸ਼ਾਹ ਮੁਹੰਮਦ ਇਹ ਕੁਰਲਾ ਕੇ ਕਹਿੰਦਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਤੇ ਫਿਰ ਸਾਨੂੰ ਸਮਝਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਡੋਗਰਿਆਂ ਨੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਔਰ ਯੂਪੀ ਦੇ ਮਿਸਰ ਬ੍ਰਾਹਮਣਾਂ ਨੇ ਲਾਲ ਸਿੰਘ, ਤੇਜ ਸਿੰਘ, ਉਹਨਾਂ ਨੇ ਕੀ ਰੋਲ ਅਦਾ ਕੀਤਾ। ਹੁਣ ਉਸ ਸਾਰੇ ਕੌਂਟੈਕਸਟ ਦੇ ਵਿੱਚ, ਕਿਉਂਕਿ ਮੈਂ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਦਾ ਹਾਂ ਔਰ ਜਿਵੇਂ ਮੇਰਾ ਅਕਸਰ ਇਹ ਕਹਿਣਾ ਹੁੰਦਾ ਕਿ ਵੀ ਅਸੀਂ ਤਾਂ ਇੱਕ ਉਸ ਹਮਦਰਦ ਦੋਸਤ ਦੇ ਨਾਤੇ ਦੇਖਦੇ ਹਾਂ। ਫਿਰ ਖਾਲਿਸਤਾਨ ਜਿਸ ਮਾਡਲ ਦੇ ਉੱਤੇ, ਜਾਂ ਜਿਵੇਂ ਅਸੀਂ 47 ਦੌਰ ਦੀ ਆਪਣੀ ਲੀਡਰਸ਼ਿਪ ਦੀ ਜਿਹੜੀ ਆ ਘਾਟ ਦੇਖਦੇ ਹਾਂ, ਜਾਂ ਉਹਨਾਂ ਦਾ ਅਹਿਮਕਾਨਾ ਫੈਸਲਾ ਕਾਂਗਰਸ ਦੇ ਨਾਲ ਰਲਣ ਦਾ ਜਾਂ ਹਿੰਦੂਆਂ ਨਾਲ ਰਲਣ ਦਾ ਦੇਖਦੇ ਹਾਂ, ਫਿਰ ਵੀ ਸਾਨੂੰ ਇਸ ਗੱਲ ਦੇ ਉੱਤੇ ਸਾਡੇ ਅੰਦਰੋਂ ਚੀਜ਼ ਉੱਠਦੀ ਹੈ ਵੀ ਪਾਕਿਸਤਾਨ ਇੱਕ ਸਫਲ ਮੁਲਕ ਹੋਣਾ ਚਾਹੀਦਾ ਹੈ, ਸਟੇਬਲ, ਪ੍ਰੋਸਪਰਸ, ਔਰ ਜਿਹੜਾ ਡ੍ਰੀਮ ਕਾਇਦੇ ਆਜ਼ਮ ਨੇ ਦੇਖਿਆ ਉਸ ਦੀ ਫੁਲਫਿਲਮੈਂਟ ਹੋਣੀ ਚਾਹੀਦੀ ਹੈ ਇੱਕ ਆਈਡੀਅਲ ਮੁਲਕ ਦੇ ਤੌਰ 'ਤੇ। ਔਰ ਭਵਿੱਖ ਦੇ ਵਿੱਚ ਅਸੀਂ ਖਾਲਿਸਤਾਨ ਇੱਕ ਪਾਕਿਸਤਾਨ ਦਾ ਗੁਆਂਢੀ ਮੁਲਕ ਹੋਣ ਦੇ ਨਾਤੇ ਅਸੀਂ ਚੰਗੇ ਸਬੰਧਾਂ ਦੀ, ਚੰਗਾ ਵਪਾਰ, ਔਰ ਸਾਡੀ ਪਵਿੱਤਰ ਧਰਤੀ ਹੈ, ਸਾਡੇ ਗੁਰੂ ਸਾਹਿਬਾਨ, ਸਾਡਾ ਮੱਕਾ ਮਦੀਨਾ ਪਾਕਿਸਤਾਨ ਦੇ ਵਿੱਚ ਹੈ। ਇਸ ਲਈ ਜਦੋਂ ਮੈਂ ਕਿਸੇ ਇੰਟਰਨੈਸ਼ਨਲ ਲੈਵਲ 'ਤੇ ਦੇਖਦਾ
ਕਿ ਇੰਡੀਆ ਖਾਮਖਾ ਪਾਕਿਸਤਾਨ ਨੂੰ ਧੱਕ ਦਿੰਦਾ ਹੈ ਉਸ ਦਹਿਸ਼ਤਗਰਦੀ ਵਾਲੇ ਪਾਸੇ, ਔਰ ਪਾਕਿਸਤਾਨ ਦੇ ਕੋਲ ਜਿਹੜਾ ਖੁਦ ਇੰਡੀਅਨ ਦਹਿਸ਼ਤਗਰਦੀ ਦਾ ਸ਼ਿਕਾਰ ਹੈ। ਇਹਨਾਂ ਦੀ ਦਹਿਸ਼ਤਗਰਦੀ ਨੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ 1971 ਦੇ ਵਿੱਚ। ਜੋ ਅੱਜ ਬਲੋਚਿਸਤਾਨ 'ਚ ਚੱਲ ਰਿਹਾ, ਕਿਹਨੂੰ ਨਹੀਂ ਪਤਾ ਸੋ ਕਾਲਡ ਬਲੋਚਿਸਤਾਨ ਲਿਬਰੇਸ਼ਨ ਆਰਮੀ ਕਿਹਦੀ ਖੜੀ ਕੀਤੀ ਹੋਈ ਹੈ। ਜੇ ਅਫਗਾਨਿਸਤਾਨ ਦੇ ਤਾਲਿਬਾਨ ਨਾਲ ਇਹਨਾਂ ਨੂੰ ਬੜਾ ਪਿਆਰ ਜਾਗਦਾ ਹੈ ਤੇ ਇਹ ਕਿਹਨੂੰ ਨਹੀਂ ਪਤਾ ਕਿ ਵੀ ਉਹਨਾਂ ਰਾਹੀਂ ਜਿਹੜਾ ਤਹਿਰੀਕੇ ਤਾਲਿਬਾਨ ਔਰ ਦੂਜੇ ਇਹ ਕੀ ਕਰਾ ਰਹੇ ਨੇ ਪਾਕਿਸਤਾਨ ਦੇ ਅੰਦਰ। ਇਵੇਂ ਹੀ ਪਾਕਿਸਤਾਨ ਦੇ ਵਿਦਿਨ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਿਸ ਹੱਦ ਤੱਕ ਕੁਲਭੂਸ਼ਣ ਯਾਦਵ ਤੋਂ ਵੱਡਾ ਹੋਰ ਕਿਹੜਾ ਸਬੂਤ ਹੋ ਸਕਦਾ ਹੈ ਕਿ ਭਾਈ ਕਿੰਨੇ ਸੇਫ ਹਾਊਸ ਵਿਦਿਨ ਖੋਲ੍ਹੇ ਗਏ, ਕਿਵੇਂ ਵਾਇਆ ਈਰਾਨ ਬਲੂਚਿਸਤਾਨ ਦੇ ਵਿੱਚ ਇੰਟਰਫੇਰੈਂਸ। ਲੇਕਿਨ ਕਦੇ ਵੀ ਕੁਲਭੂਸ਼ਣ ਯਾਦਵ ਦੇ ਕੇਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਨੇ UN ਦੇ ਜਾਂ ਉਦੋਂ ਥੋੜ੍ਹਾ ਬਹੁਤ ਰੌਲਾ ਸੀ ਕਿ ਜੀ ਡੈਥ ਸੈਂਟੈਂਸ ਦੇ ਦਿੱਤੀ, ਨਹੀਂ ਦੇਣੀ, ਉਹ ਇੰਡੀਆ ਲੈ ਗਿਆ ਕੇਸ ਉਹਦੇ 'ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਔਰ ਗੱਲ ਉੱਥੇ ਹੀ ਮੁੱਕ ਗਈ। ਪਰ ਜਦੋਂ ਵੀ ਇੰਡੀਆ ਨੂੰ ਮੌਕਾ ਮਿਲਦਾ ਹੈ ਉਹ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਹੁਣ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੂੰ ਦੀ ਇੱਕ ਮੀਟਿੰਗ ਨੂੰ ਪ੍ਰੀਜ਼ਾਈਡ ਚਾਈਨਾ ਕਰ ਰਿਹਾ ਸੀ, ਔਰ ਉਹਦੇ 'ਚ ਇੱਕ ਓਪਨ ਡਿਬੇਟ ਹੋਈ ਜਿਸ ਦਾ ਟੌਪਿਕ ਰੱਖਿਆ ਹੋਇਆ ਸੀ ਪ੍ਰੈਕਟਿਸਿੰਗ ਮਲਟੀਲੇਟਰਲਿਜ਼ਮ, ਰਿਫਾਰਮਿੰਗ ਐਂਡ ਇੰਪਰੂਵਿੰਗ ਗਲੋਬਲ ਗਵਰਨੈਂਸ। ਚਾਈਨਾ ਦੀ ਪ੍ਰੈਜ਼ੀਡੈਂਸੀ ਸੀ ਇਸ ਦੇ ਉੱਤੇ ਕਿ ਭਾਈ ਮਲਟੀਲੈਟਰਲ ਰਿਫਾਰਮ ਔਰ ਗਲੋਬਲ ਗਵਰਨਮੈਂਟ ਨੂੰ ਕਿਵੇਂ ਇੰਪਰੂਵ ਕੀਤਾ ਜਾਏ। ਉਸ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਵੀ ਸ਼ਾਇਦ ਔਰ ਡਿਪਟੀ ਪ੍ਰਾਈਮ ਮਿਨਿਸਟਰ ਮੁਹੰਮਦ ਇਸ਼ਾਕ ਡਾਰ, ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕੀਤਾ ਕਿ ਭਾਈ ਜੰਮੂ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ। ਔਰ ਜਿਉਂ ਹੀ ਇਹ ਹੋਇਆ, ਇੰਡੀਆ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ UN ਦੇ ਵਿੱਚ ਐਂਬੈਸਡਰ ਪ੍ਰਵਾਨਾਥਾਨੀ ਹਰੀਸ਼, ਉਹਨੇ ਫਿਰ ਜੋ ਜ਼ਹਿਰ ਉਗਲਿਆ ਉਹ ਇਹਨਾਂ ਦੀ ਨਿਊਜ਼ ਏਜੰਸੀ ਨੇ ਖਬਰ ਬਣਾਈ, PTI ਨੇ, ਇੰਡੀਆ ਹੈਜ਼ ਬੀਨ ਏ ਵਿਕਟਮ ਆਫ ਪਾਕਿਸਤਾਨ ਸਪਾਂਸਰਡ ਟੈਰਰ ਐਕਟਸ, UN ਸਿਕਿਉਰਿਟੀ ਕਾਉਂਸਲ ਟੋਲਡ। UN ਸਿਕਿਉਰਿਟੀ ਕਾਉਂਸਲ 'ਚ ਇੰਡੀਆ ਨੇ ਕਿਹਾ ਕਿ ਜੀ ਪਾਕਿਸਤਾਨ ਗਲੋਬਲ ਸੈਂਟਰ ਹੈ, ਜਿਹੜਾ ਐਪੀ ਸੈਂਟਰ ਹੈ ਟੈਰਰਿਜ਼ਮ ਦਾ। 20 ਜਿਹੜੀਆਂ UN ਲਿਸਟਡ ਟੈਰਰਿਸਟ ਐਂਟੀਟੀਜ਼ ਨੇ ਉਹਨਾਂ ਨੂੰ ਚਾਈਨਾ ਜਿਹੜਾ ਉਹ ਵੀਟੋ ਕਰ ਦਿੰਦਾ, ਔਰ ਇਹ ਸਟੇਟ ਕ੍ਰਾਸ ਬਾਰਡਰ ਟੈਰਰਿਜ਼ਮ ਕਰ ਰਿਹਾ ਹੈ। ਜੰਮੂ ਕਸ਼ਮੀਰ ਬਿਲਕੁਲ ਪੀਸਫੁਲ ਹੈ, ਉੱਥੇ ਇਲੈਕਸ਼ਨਾਂ ਹੋਈਆਂ ਨੇ, ਲੋਕਾਂ ਦੀ ਜਮਹੂਰੀਅਤ ਯਕੀਨ ਹੈ। ਅਸੀਂ ਤਾਂ ਜਿਹੜਾ ਪਾਕਿਸਤਾਨ ਦਾ ਜੰਮੂ ਕਸ਼ਮੀਰ ਹੈ, ਪਾਕਿਸਤਾਨ ਆਕੂਪਾਈਡ, ਉਹਨੂੰ ਵੀ ਲੈਣਾ। ਔਰ ਇਹ ਸਾਰੇ ਦੇ ਉੱਤੇ ਜਿਹੜਾ ਇਹ ਆਇਰਨੀ ਹੈ ਕਿ ਪਾਕਿਸਤਾਨ ਜਿਹੜਾ ਖੁਦ ਦਹਿਸ਼ਤਗਰਦ ਮੁਲਕ ਹੈ ਔਰ ਉਹਨਾਂ ਨੂੰ ਸਪੋਰਟ ਕਰਨ ਵਾਲਾ ਹੈ, ਅੱਜ ਉਹ ਆਪਣਾ ਦਾਅਵਾ ਕਰਦਾ ਹੈ ਜੀ ਅਸੀਂ ਦਹਿਸ਼ਤਗਰਦੀ ਦੀ ਲੜਾਈ 'ਚ ਅੱਗੇ ਹਾਂ। ਇੰਡੀਆ ਵਿਕਟਮ ਹੈ ਪਾਕਿਸਤਾਨ ਸਪਾਂਸਰ ਟੈਰਰਿਜ਼ਮ ਦਾ, ਔਰ ਜੈਸ਼-ਏ ਮੁਹੰਮਦ, ਹਰਕਤ ਉਲ ਮੁਜਾਹਿਦੀਨ ਔਰ ਹੋਰ ਦਰਜਨਾਂ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਭਾਰਤ ਦੇ ਵਿੱਚ ਅਨਸਟੇਬਿਲਿਟੀ ਪੈਦਾ ਕਰਦੀਆਂ ਨੇ। ਔਰ ਇਹ ਸਾਰੇ ਦੇ ਉੱਤੇ ਲੰਬਾ ਚੌੜਾ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਜੋ ਕੁਛ ਵੀ ਇਹ ਪਾਕਿਸਤਾਨ ਕਰ ਰਿਹਾ, ਜੋ ਮਰਜ਼ੀ ਪੋਲੀਟੀਕਲ ਗ੍ਰੀਵੈਂਸ ਕਿਸੇ ਦੀ ਹੋਏ, ਦਹਿਸ਼ਤਗਰਦੀ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਔਰ ਇਹ ਜਿਹੜੀ ਆਗਸਟ ਬਾਡੀ ਹੈ UN ਸਿਕਿਉਰਿਟੀ ਕਾਉਂਸਲ ਕੈਨ ਮੇਕ ਨੋ ਡਿਸਟਿੰਕਸ਼ਨ ਬਿਟਵੀਨ ਗੁੱਡ ਐਂਡ ਬੈਡ ਟੈਰਰਿਸਟ, ਔਰ ਇਹ ਉਹਨੇ ਡਾਰ ਨੂੰ ਚੈਲੰਜ ਕੀਤਾ ਸਾਰਾ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਬੇਸ਼ੱਕ ਪਾਕਿਸਤਾਨ ਆਨੇ ਬਹਾਨੇ ਹਰ ਫੋਰਮ ਤੇ ਜੰਮੂ ਕਸ਼ਮੀਰ ਦਾ ਇਸ਼ੂ ਚੁੱਕਣ ਦੀ ਕੋਸ਼ਿਸ਼ ਕਰਦਾ, ਦੈਟ ਇਜ਼ ਅੰਡਰਸਟੈਂਡੇਬਲ, ਬਟ ਤੁਸੀਂ ਮਾੜੀ ਜਿਹੀ ਗੱਲ ਕਰਕੇ ਫਿਰ ਉਹ ਜਿਹੜਾ ਉਹ ਕਾਊਂਟਰ ਕਰਦੇ ਨੇ, ਤੁਸੀਂ ਕਦੋਂ ਤੱਕ ਡਿਫੈਂਸਿਵ ਰਹਿ ਕੇ ਇਸ ਸਾਰੇ ਨੂੰ ਪਲੇ ਕਰੋਗੇ। ਸਾਡਾ ਇੰਨਾ ਹੀ ਕੰਸਰਨ ਹੈ ਕਿ ਭਾਈ ਘੱਟੋ ਘੱਟ ਤੁਸੀਂ ਵਿਕਟਮ ਹੋ ਜਿਸ ਲੈਵਲ ਤੇ ਦਹਿਸ਼ਤਗਰਦੀ, ਔਰ ਇੰਡੀਆ ਜਿਹਨੇ ਕਿਵੇਂ ਵਿਦਿਨ ਕੰਟਰੀ 20 ਕਰੋੜ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਜੰਮੂ ਕਸ਼ਮੀਰ ਜਿਹੜਾ ਇੰਟਰਨੈਸ਼ਨਲ ਇਸ਼ੂ ਸਿਕਿਉਰਿਟੀ ਕਾਉਂਸਲ ਜਿਹਦੇ 16 ਰੈਜ਼ੋਲੂਸ਼ਨ ਉਹਦੀ ਹੁਣ ਤੱਕ ਸੂਬੇ ਦੀ ਮਿਟਾ ਦਿੱਤੀ ਗਈ, ਤੇ ਇਹਦੇ ਬਾਵਜੂਦ ਜੇ ਅਗਰੈਸਿਵ ਡਿਪਲੋਮੇਸੀ ਨਹੀਂ ਕਰਨੀ ਜਾਂ ਦੂਜਾ ਨਹੀਂ ਕਰਨਾ, ਫਿਰ ਮੱਤ ਛੇੜਿਆ ਕਰੋ। ਜੇ ਇੱਕ ਮਾੜੀ ਜਿਹੀ ਚਿੰਗੜੀ ਛੇੜ ਕੇ ਫਿਰ ਤੁਸੀਂ ਉਹਨਾਂ ਦਾ ਗੰਦ ਜਿਹੜਾ ਹੈ ਉਸ ਨੂੰ ਕਾਊਂਟਰ ਕਰਨ ਦੀ ਸਮਰੱਥਾ ਨਹੀਂ ਰੱਖਦੇ, ਫਿਰ ਮਤ ਮੈਂਸ਼ਨ ਕਰੋ। ਜੇ ਕਰਨਾ ਤੇ ਐਗਰੈਸਿਵ ਡਿਪਲੋਮੇਸੀ ਦੇ ਥੱਲੇ ਦੁਨੀਆ ਭਰ ਦੇ ਵਿੱਚ ਇੰਡੀਆ ਨੂੰ ਇੱਕ ਦਹਿਸ਼ਤਗਰਦ ਰੌਗ ਸਟੇਟ ਦੇ ਤੌਰ ਤੇ, ਜੇ ਕੈਨੇਡਾ ਅਮਰੀਕਾ ਕਰ ਸਕਦੇ ਨੇ ਇੰਟਰਨੈਸ਼ਨਲ ਲੈਵਲ ਤੇ ਜੋ ਉਹਨਾਂ ਨੇ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਸਹਾਰਾ ਲਿਆ, ਤੁਹਾਡੇ ਕਸ਼ਮੀਰ ਦੇ ਵਿੱਚ 1 ਦਰਜਨ ਤੋਂ ਜ਼ਿਆਦਾ ਕਸ਼ਮੀਰੀ ਐਕਟਿਵਿਸਟ ਨੂੰ ਇਹਨਾਂ ਨੇ ਉੱਥੇ ਜਾ ਕੇ ਮਾਰਿਆ। ਔਰ ਸਿੱਖ ਐਕਟਿਵਿਸਟ ਜਿਹੜੇ ਨੇ, ਪਰਮਜੀਤ ਸਿੰਘ ਪੰਜਵੜ ਦਾ ਮਈ ਦੇ ਵਿੱਚ ਜਿਹੜਾ ਕੀਤਾ, ਉਹਦਾ ਕਦੇ ਮੈਂਸ਼ਨ ਤੱਕ ਵੀ ਨਹੀਂ ਹੁੰਦਾ। ਇਸ ਤੋਂ ਪਹਿਲਾਂ ਵੀ ਹਰਪ੍ਰੀਤ ਸਿੰਘ PhD ਉਹਨੂੰ ਮਾਰਿਆ ਗਿਆ ਸੀ।
ਸੋ ਵਿਦ ਇਨ ਕੰਟਰੀ ਤੁਸੀਂ ਲਗਾਤਾਰ ਵਿਕਟਮ ਬਣੇ ਹੋਏ ਹੋ। ਅੱਜ ਪਿਛਲੇ ਦਿਨਾਂ 'ਚ 2 ਦਿਨ ਪਹਿਲੇ ਬਲੋਚਿਸਤਾਨ ਜਾ ਰਹੇ 8 ਕੇ 9 ਪੰਜਾਬੀਆਂ ਦੀ ਆਈਡੈਂਟੀ ਕਾਰਡ ਦੇਖ ਕੇ ਉਹਨਾਂ ਨੂੰ ਮਾਰਿਆ। ਦੇਖੋ ਕਿੰਨੇ ਫੌਜੀ ਮਾਰੇ ਜਾ ਰਹੇ ਨੇ, ਕੌਣ ਕਰ ਰਿਹਾ, ਕਿੱਥੋਂ ਉਹਨਾਂ ਦੇ ਕੋਲ ਹਥਿਆਰ ਔਰ ਪੈਸਾ ਔਰ ਟ੍ਰੇਨਿੰਗ ਉਹਨਾਂ ਨੂੰ ਇਹੀ ਹੈ। ਤੇ ਤੁਸੀਂ ਜਿਹੜਾ ਉਹ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਨੇ, ਤਾਂ ਫਿਰ ਤੁਸੀਂ ਕਹੋ ਜੀ ਕਿ ਅਸੀਂ ਬਹੁਤ ਮੁਲਕ ਦੀ ਹਿਫਾਜ਼ਤ ਕਰ ਰਹੇ। ਨਹੀਂ, ਇਵੇਂ ਨਹੀਂ ਹੋਏਗਾ। ਤੁਸੀਂ ਜੇ ਇਹਨਾਂ ਦੇ ਨਾਲ ਭਾਰਤ ਦੇ ਨਾਲ ਇੱਕ ਪਾਸੇ ਤੁਸੀਂ ਵਪਾਰ ਕਰਨ ਦੇ ਲਈ ਵੀ ਮੂੰਹ 'ਚੋਂ ਲਾਰਾਂ ਸੁੱਟ ਰਹੇ ਹੋ, ਦੂਜੇ ਪਾਸੇ ਉਹ ਤੁਹਾਡੀਆਂ ਜੜ੍ਹਾਂ 'ਚ ਤੇਲ ਦੇ ਰਹੇ ਨੇ। ਸੋ ਇਹ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ। ਜੀ ਡਾਕਟਰ ਸਾਹਿਬ ਤੁਸੀਂ ਸਹੀ ਬੋਲਿਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।